ਅਗਲੀ ਖਬਰ ਇਟਲੀ ਤੋਂ ਆ ਰਹੀ ਆ। ਇਟਲੀ ਦਾ ਜੋ ਮੁਲਕ ਆ ਉਹ ਕਾਫੀ ਮਸ਼ਹੂਰ ਰਹਿੰਦਾ ਹੈ ਵੀ ਉੱਥੇ ਮਾਫੀਆ ਬੜਾ ਤਕੜਾ ਹੁੰਦਾ ਆ। ਸਿਸਲੀ ਦਾ ਇਲਾਕਾ। ਜੀ ਹਾਂ, ਹੁਣ ਇਟਲੀ ਦੇ ਵਿੱਚ ਸਭ ਤੋਂ ਮੋਸਟ ਵਾਂਟਡ ਇੱਕ ਮਾਫੀਆ ਦਾ ਬੌਸ ਮਤੀਓ ਮਸੀਨਾ ਦਿਨਾਰੋ, ਉਸ ਨੂੰ 30 ਸਾਲਾਂ ਬਾਅਦ ਅਰੈਸਟ ਕੀਤਾ ਗਿਆ ਆ। ਕਹਿੰਦੇ ਵੀ ਉਹ ਕੈਂਸਰ ਦਾ ਪੇਸ਼ੈਂਟ ਸੀ ਤੇ ਫੇਕ ਨਾਮ ਦੇ ਉੱਤੇ ਹੀ ਜਿਹੜਾ ਆਪਣੀ ਕੀਮੋਥੈਰੇਪੀ ਕੈਂਸਰ ਦੀ ਕਰਾ ਰਿਹਾ ਸੀ ਤੇ ਇੱਕ ਕਲੀਨਿਕ ਦੇ ਵਿੱਚ ਉਸ ਨੂੰ 100 ਤੋਂ ਵੱਧ ਆਰਮਡ ਫੋਰਸਿਸ ਜੋ ਇਟਲੀ ਦੀਆਂ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਬਹੁਤ ਜ਼ਿਆਦਾ ਕਿਲਿੰਗਸ ਦੇ ਵਿੱਚ ਇਨਵੋਲਵ ਸੀ। ਇੱਕ ਟਾਈਮ ਤੇ ਉਸਨੇ ਇਹ ਸਟੇਟਮੈਂਟ ਦਿੱਤੀ ਸੀ, ਕਹਿੰਦਾ ਵੀ ਮੈਂ ਇੰਨੇ ਕੁ ਲੋਕ ਮਾਰ ਸਕਦਾ ਜਿਹਦੇ ਨਾਲ ਪੂਰੀ ਦੀ ਪੂਰੀ ਇੱਕ ਸਮੈਂਟਰੀ ਜਿਹੜੀ ਆ ਉਹ ਭਰ ਜਾਊਗੀ। 1992 ਦੇ ਵਿੱਚ ਉਸਨੇ ਐਂਟੀ ਮਾਫੀਆ ਪ੍ਰੋਸੀਕਿਊਟਰ ਜਿਵਾਨੀ ਫਲਕੋਨੀ ਤੇ ਪਾਲੋ ਬੋਰਸਿਲੀਨੋ ਇਹਨਾਂ ਨੂੰ ਕਤਲ ਕਰਵਾਇਆ ਸੀ। 93 ਦੇ ਵਿੱਚ ਇੱਕ ਬੰਬ ਅਟੈਕ ਹੋਇਆ ਸੀ ਮਿਲਾਨ, ਫਲੋਰੈਂਸ, ਰੋਮ ਦੇ ਵਿੱਚ ਤੇ ਕਿਡਨੈਪਿੰਗ, ਟਾਰਚਰਿੰਗ 11 ਸਾਲਾਂ ਦੇ ਇੱਕ ਬੱਚੇ ਦੀ ਜੋ ਪਹਿਲਾਂ ਮਾਫੀਆ ਨੇ ਕੰਮ ਕਰਦਾ ਸੀ ਉਹਦਾ ਫਾਦਰ ਤੇ ਬਾਅਦ ਚ ਸਟੇਟ ਵਿਟਨਸ ਬਣ ਗਿਆ ਸੀ, ਉਸ ਨੂੰ ਕੀਤਾ ਸੀ। ਉਹ ਕਹਿੰਦੇ ਵੀ ਬੜੇ ਘਿਨੌਣੇ ਕੰਮ ਇਹ ਕਰਦਾ ਸੀ ਤੇ ਰੈਕਟਰਿੰਗ, ਇਲੀਗਲ ਵੇਸਟ ਡੰਪਿੰਗ, ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ, ਇਹ ਸਾਰਾ ਕੁਝ ਜਿਹੜਾ ਇਹਦਾ ਹੈਡ ਸੀ। ਇਸ ਤੋਂ ਪਹਿਲਾਂ ਟੋਟੋ ਅਰੀਨਾ ਕਰਕੇ ਜੋ ਇਹਨਾਂ ਦੇ ਜੋ ਮਾਫੀਆ ਦਾ ਹੈਡ ਸੀਗਾ, ਉਸ ਨੂੰ 1993 ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਉਹ ਵੀ 23 ਸਾਲ ਲੁਕਿਆ ਰਿਹਾ ਸੀ। ਸੋ ਇਹ 30 ਸਾਲ ਇਸ ਨੂੰ 2002 ਦੇ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਸੀ ਤੇ ਕਾਫੀ ਲੰਮਾ ਸਮਾਂ ਜੋ ਆ ਇਹ ਲੁਕਿਆ ਰਿਹਾ। ਸੋ ਉੱਥੇ ਦੀ ਜੋ ਸਰਕਾਰ ਹੈਗੀ ਆ, ਪ੍ਰਾਈਮ ਮਿਨਿਸਟਰ ਜਿਓਰਜੀਆ ਮਿਲੋਨੀ, ਉਹਨਾਂ ਨੇ ਆਰਮਡ ਫੋਰਸਿਸ ਦਾ ਧੰਨਵਾਦ ਕੀਤਾ ਹੈ ਵੀ ਜਿਹੜਾ ਮਾਫੀਏ ਕ੍ਰਿਮੀਨਲ ਗਰੁੱਪ ਦਾ ਜੋ ਹੈਡ ਆ ਉਸ ਨੂੰ ਅਰੈਸਟ ਕੀਤਾ ਗਿਆ ਹੈ। ਸਾਡੀ ਸਟੇਟ ਦੇ ਲਈ ਕਹਿੰਦੇ ਬਹੁਤ ਵੱਡੀ ਵਿਕਟਰੀ ਹੈਗੀ ਆ। ਇਟਲੀ ਦੇ ਜੋ ਪ੍ਰੈਜ਼ੀਡੈਂਟ ਆ ਸਰਜੀਓ ਮੈਟਰੈਲਾ, ਉਹਨਾਂ ਦੇ ਭਰਾ ਨੂੰ ਵੀ ਇਸ ਨੇ ਜੋ ਇਹਦਾ ਗੈਂਗ ਸੀ ਇਹਨਾਂ ਦਾ ਮਾਫੀਆ ਗਰੁੱਪ ਦਾ ਕੋਸਾ ਨੋਸਟਰਾ ਕਰਕੇ ਜਾਣਿਆ ਜਾਂਦਾ ਆ, 1980 ਦੇ ਵਿੱਚ ਮਾਰ ਦਿੱਤਾ ਸੀ। ਜੀ ਜੀ 30 ਸਾਲਾਂ ਬਾਅਦ ਜਿਹੜਾ ਫਾਈਨਲੀ ਹਰਜੋਤ ਸਿੰਘ ਜੀ ਇਸ ਨੂੰ ਇਹਨਾਂ ਨੇ ਫੜਿਆ। ਅਗਲੀ ਖਬਰ ਇਟਲੀ ਤੋਂ ਆ ਰਹੀ ਆ। ਇਟਲੀ ਦਾ ਜੋ ਮੁਲਕ ਆ ਉਹ ਕਾਫੀ ਮਸ਼ਹੂਰ ਰਹਿੰਦਾ ਹੈ ਵੀ ਉੱਥੇ ਮਾਫੀਆ ਬੜਾ ਤਕੜਾ ਹੁੰਦਾ ਆ। ਸਿਸਲੀ ਦਾ ਇਲਾਕਾ। ਜੀ ਹਾਂ, ਹੁਣ ਇਟਲੀ ਦੇ ਵਿੱਚ ਸਭ ਤੋਂ ਮੋਸਟ ਵਾਂਟਡ ਇੱਕ ਮਾਫੀਆ ਦਾ ਬੌਸ ਮਤੀਓ ਮਸੀਨਾ ਦਿਨਾਰੋ, ਉਸ ਨੂੰ 30 ਸਾਲਾਂ ਬਾਅਦ ਅਰੈਸਟ ਕੀਤਾ ਗਿਆ। ਕਹਿੰਦੇ ਵੀ ਉਹ ਕੈਂਸਰ ਦਾ ਪੇਸ਼ੈਂਟ ਸੀ ਤੇ ਫੇਕ ਨਾਮ ਦੇ ਉੱਤੇ ਹੀ ਜਿਹੜਾ ਆਪਣੀ ਕੀਮੋਥੈਰੇਪੀ ਕੈਂਸਰ ਦੀ ਕਰਾ ਰਿਹਾ ਸੀ ਤੇ ਇੱਕ ਕਲੀਨਿਕ ਦੇ ਵਿੱਚ ਉਸ ਨੂੰ 100 ਤੋਂ ਵੱਧ ਆਰਮਡ ਫੋਰਸਿਸ ਜੋ ਇਟਲੀ ਦੀਆਂ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਬਹੁਤ ਜ਼ਿਆਦਾ ਕਿਲਿੰਗਸ ਦੇ ਵਿੱਚ ਇਨਵੋਲਵ ਸੀ। ਇੱਕ ਟਾਈਮ ਤੇ ਉਸਨੇ ਇਹ ਸਟੇਟਮੈਂਟ ਦਿੱਤੀ ਸੀ, ਕਹਿੰਦਾ ਵੀ ਮੈਂ ਇੰਨੇ ਕੁ ਲੋਕ ਮਾਰ ਸਕਦਾ ਜਿਹਦੇ ਨਾਲ ਪੂਰੀ ਦੀ ਪੂਰੀ ਇੱਕ ਸਮੈਂਟਰੀ ਜਿਹੜੀ ਆ ਉਹ ਭਰ ਜਾਊਗੀ। 1992 ਦੇ ਵਿੱਚ ਉਸਨੇ ਐਂਟੀ ਮਾਫੀਆ ਪ੍ਰੋਸੀਕਿਊਟਰ ਜਿਵਾਨੀ ਫਲਕੋਨੀ ਤੇ ਪਾਲੋ ਬੋਰਸਿਲੀਨੋ ਇਹਨਾਂ ਨੂੰ ਕਤਲ ਕਰਵਾਇਆ ਸੀ। 93 ਦੇ ਵਿੱਚ ਇੱਕ ਬੰਬ ਅਟੈਕ ਹੋਇਆ ਸੀ ਮਿਲਾਨ, ਫਲੋਰੈਂਸ, ਰੋਮ ਦੇ ਵਿੱਚ ਤੇ ਕਿਡਨੈਪਿੰਗ, ਟਾਰਚਰਿੰਗ 11 ਸਾਲਾਂ ਦੇ ਇੱਕ ਬੱਚੇ ਦੀ ਜੋ ਪਹਿਲਾਂ ਮਾਫੀਆ ਨੇ ਕੰਮ ਕਰਦਾ ਸੀ ਉਹਦਾ ਫਾਦਰ ਤੇ ਬਾਅਦ ਚ ਸਟੇਟ ਵਿਟਨਸ ਬਣ ਗਿਆ ਸੀ, ਉਸ ਨੂੰ ਕੀਤਾ ਸੀ। ਉਹ ਕਹਿੰਦੇ ਵੀ ਬੜੇ ਘਿਨੌਣੇ ਕੰਮ ਇਹ ਕਰਦਾ ਸੀ ਤੇ ਰੈਕਟਰਿੰਗ, ਇਲੀਗਲ ਵੇਸਟ ਡੰਪਿੰਗ, ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ, ਇਹ ਸਾਰਾ ਕੁਝ ਜਿਹੜਾ ਇਹਦਾ ਹੈਡ ਸੀ। ਇਸ ਤੋਂ ਪਹਿਲਾਂ ਟੋਟੋ ਅਰੀਨਾ ਕਰਕੇ ਜੋ ਇਹਨਾਂ ਦੇ ਜੋ ਮਾਫੀਆ ਦਾ ਹੈਡ ਸੀਗਾ, ਉਸ ਨੂੰ 1993 ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਉਹ ਵੀ 23 ਸਾਲ ਲੁਕਿਆ ਰਿਹਾ ਸੀ। ਸੋ ਇਹ 30 ਸਾਲ ਇਸ ਨੂੰ 2002 ਦੇ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਸੀ ਤੇ ਕਾਫੀ ਲੰਮਾ ਸਮਾਂ ਜੋ ਆ ਇਹ ਲੁਕਿਆ ਰਿਹਾ। ਸੋ ਉੱਥੇ ਦੀ ਜੋ ਸਰਕਾਰ ਹੈਗੀ ਆ, ਪ੍ਰਾਈਮ ਮਿਨਿਸਟਰ ਜਿਓਰਜੀਆ ਮਿਲੋਨੀ, ਉਹਨਾਂ ਨੇ ਆਰਮਡ ਫੋਰਸਿਸ ਦਾ ਧੰਨਵਾਦ ਕੀਤਾ ਹੈ ਵੀ ਜਿਹੜਾ ਮਾਫੀਏ ਕ੍ਰਿਮੀਨਲ ਗਰੁੱਪ ਦਾ ਜੋ ਹੈਡ ਆ ਉਸ ਨੂੰ ਅਰੈਸਟ ਕੀਤਾ ਗਿਆ ਹੈ। ਸਾਡੀ ਸਟੇਟ ਦੇ ਲਈ ਕਹਿੰਦੇ ਬਹੁਤ ਵੱਡੀ ਵਿਕਟਰੀ ਹੈਗੀ ਆ। ਇਟਲੀ ਦੇ ਜੋ ਪ੍ਰੈਜ਼ੀਡੈਂਟ ਆ ਸਰਜੀਓ ਮੈਟਰੈਲਾ, ਉਹਨਾਂ ਦੇ ਭਰਾ ਨੂੰ ਵੀ ਇਸ ਨੇ ਜੋ ਇਹਦਾ ਗੈਂਗ ਸੀ ਇਹਨਾਂ ਦਾ ਮਾਫੀਆ ਗਰੁੱਪ ਦਾ ਕੋਸਾ ਨੋਸਟਰਾ ਕਰਕੇ ਜਾਣਿਆ ਜਾਂਦਾ ਆ, 1980 ਦੇ ਵਿੱਚ ਮਾਰ ਦਿੱਤਾ ਸੀ। ਜੀ ਜੀ 30 ਸਾਲਾਂ ਬਾਅਦ ਜਿਹੜਾ ਫਾਈਨਲੀ ਹਰਜੋਤ ਸਿੰਘ ਜੀ ਇਸ ਨੂੰ ਇਹਨਾਂ ਨੇ ਫੜਿਆ।